ਗੱਲਾਂ ਕਹਿੰਦੇ ਸੈਨੇਟ ਚੋਣਾਂ ਦੀਆਂ ਤੇ ਕੀਤੇ ਜਾ ਰਹੇ ਨੇ ਪਰਚੇ ਜੀ ਉੱਥੇ। ਪ੍ਰਵੀਨ ਜੀ ਬਿਲਕੁਲ ਮਤਲਬ ਕੇਂਦਰ ਵੱਲੋਂ ਜਿਸ ਤਰ੍ਹਾਂ ਇਹ ਬੈਠੇ ਬਿਠਾਏ ਪੰਗਾ ਛੇੜਿਆ ਗਿਆ, ਹਾਂਜੀ ਇੱਕ ਰੂਟੀਨ 'ਚ ਚੱਲਦੀ ਯੂਨੀਵਰਸਿਟੀ ਦੇ ਵਿੱਚ ਲੋੜ ਤਾਂ ਇਹ ਸੀ ਕਿ ਤੁਸੀਂ ਤਰੀਕਾਂ ਲਾਉਂਦੇ, ਤੁਸੀਂ ਉਲਟਾ ਸੈਨੇਟ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਕੱਢਿਆ। ਹੂੰ ਇਹਦਾ ਮਤਲਬ ਬੈਠੇ ਬਿਠਾਏ ਤੁਹਾਨੂੰ ਸੁਪਨਾ ਜਾਂ ਫੁਰਨਾ ਤਾਂ ਨਹੀਂ ਫੁਰਿਆ, ਤੁਸੀਂ ਪੂਰੀ ਰਣਨੀਤੀ ਤਹਿਤ ਉਹਨੂੰ ਲੈ ਕੇ ਆਏ। ਤੁਹਾਨੂੰ ਅੰਦਾਜ਼ਾ ਨਹੀਂ ਸੀ ਕਿ ਇੰਨਾ ਵਿਰੋਧ ਤੁਹਾਨੂੰ ਲੱਗਿਆ ਕਿ ਵਿਦਿਆਰਥੀ ਨੇ ਕਰ ਲੈਣਗੇ, ਮਾੜਾ ਮੋਟਾ ਧਰਨਾ ਸੀ ਸੈੱਟ ਕਰ ਲਾਂਗੇ ਯੂਨੀਵਰਸਿਟੀ ਅੰਦਰ। ਸਹੀ ਸਹੀ ਸੀ। ਤੁਹਾਨੂੰ ਨਹੀਂ ਅੰਦਾਜ਼ਾ ਸੀ ਕਿ ਇਸ ਪੰਜਾਬ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਇਕੱਲਾ ਪੰਜਾਬ ਨਹੀਂ, ਹਰਿਆਣਾ, ਹਿਮਾਚਲ ਤੇ ਉਹਨਾਂ ਸੂਬਿਆਂ ਦੇ ਵਿਦਿਆਰਥੀ ਜਿਹੜੇ ਪੜ੍ਹਦੇ ਉਹ ਵੀ ਇਸ ਲੜਾਈ ਤੇ ਆ ਜਾਣਗੇ। ਯੂਨੀਵਰਸਿਟੀ ਜਿਹਦੀ ਉਹਦੀ ਰਹਿਣੀ ਚਾਹੀਦੀ ਹੈ। ਤੁਹਾਨੂੰ ਇਹ ਅੰਦਾਜ਼ਾ ਨਹੀਂ ਸੀ ਸ਼ਾਇਦ। ਸਹੀ ਹੈ। ਫਿਰ ਤੁਹਾਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਦੇ ਚੱਕਰ ਦੇ ਵਿੱਚ ਕਿਸਾਨ ਤੇ ਮੁਲਾਜ਼ਮ ਤੇ ਹੋਰ ਸਮਾਜਿਕ ਜਥੇਬੰਦੀਆਂ ਯੂਨੀਵਰਸਿਟੀ ਤੱਕ ਦਾਖਲ ਹੋ ਜਾਣਗੀਆਂ, ਮੁੱਦਾ ਐਡਾ ਵੱਡਾ ਬਣ ਜਾਊਗਾ। ਪਰ ਤੁਸੀਂ ਘਬਰਾਏ ਵੀ, ਤੁਸੀਂ ਘਬਰਾ ਕੇ ਨੋਟੀਫਿਕੇਸ਼ਨ ਵਾਪਸ ਲੈਣ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਵੀ ਕੀਤਾ, ਪਰ ਤੁਸੀਂ ਸਿਆਸੀ ਚਾਲ ਚੱਲਣ ਤੋਂ ਬਾਅਦ ਨਹੀਂ ਆਏ। ਤੁਸੀਂ ਫੇਰ ਇੱਕ ਨੋਟੀਫਿਕੇਸ਼ਨ ਕੱਢਿਆ ਕਿ ਨਹੀਂ ਜੀ, ਜਦੋਂ ਚਾਹਾਂਗੇ ਅਗਲੀ ਤੋਂ ਲਾਗੂ ਕਰ ਲਾਂਗੇ, ਫਿਲਹਾਲ ਰੱਦ ਹੈ। ਤੁਹਾਨੂੰ ਲੱਗਿਆ ਕਿ ਇਹਦੇ ਨਾਲ ਮਾਮਲਾ ਨਿਬੜ ਜੂਗਾ, ਆਪਾਂ ਬਾਅਦ ਚੋਂ ਦੇਖਾਂਗੇ ਫਿਰ ਕਦੇ। ਪਰ ਨਹੀਂ, ਉਸ ਦੇ ਉੱਤੇ ਚਾਰਜ ਹੋਈ ਤੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬਣਾਇਆ ਤੇ ਲੜਾਈ ਵੱਡੀ ਹੋ ਗਈ। ਠੀਕ ਹੈ, ਉਹਦੇ ਵਿੱਚ ਕੁਝ ਅਜਿਹੀਆਂ ਤਾਕਤਾਂ, ਕੁਝ ਅਜਿਹੇ ਲੋਕ, ਕੁਝ ਅਜਿਹੇ ਬਿਆਨ, ਕੁਝ ਅਜਿਹੀਆਂ ਟਿੱਪਣੀਆਂ ਜਿਹਦੇ ਕਾਰਨ ਹਰਿਆਣਾ ਦੇ ਜਾਂ ਰਾਜਸਥਾਨ ਦੇ ਜਾਂ ਯੂਪੀ ਦੇ ਜਾਂ ਬਾਹਰਲੇ ਸੂਬਿਆਂ ਦੇ ਜਾਂ ਹਿਮਾਚਲ ਦੇ ਉਹ ਵਿਦਿਆਰਥੀ ਥੋੜੇ ਪਿੱਛੇ ਹੋਏ। ਪਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿਦਿਆਰਥੀ ਨੇ ਫਿਰ ਸਾਹਮਣੇ ਆ ਕੇ ਕਿਹਾ ਕਿ ਬਾਕੀ ਸਾਰੀਆਂ ਲੜਾਈਆਂ ਰਾਜਨੀਤਿਕ ਪਲੇਟਫਾਰਮ ਤੇ ਹੋਣਗੀਆਂ, ਪਰ ਇੱਥੇ ਇਸ ਪਲੇਟਫਾਰਮ ਤੇ ਲੜਾਈ ਸੈਨੇਟ ਚੋਣਾਂ ਦੀ ਬਹਾਲੀ ਦੀ ਹੈ, ਪੰਜਾਬ ਯੂਨੀਵਰਸਿਟੀ ਬਚਾਉਣ ਦੀ ਹੈ, ਹੋਰ ਨਹੀਂ ਹੋਣੀ। ਸਹੀ ਗੱਲ ਹੈ। ਫਿਰ ਉਹਦੀ ਪਹਿਲ ਕਦਮੀ ਕੀਤੀ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਵਾਈਸ ਚਾਂਸਲਰ ਨਾਲ ਬੈਠਕ ਹੁੰਦੀ ਹੈ ਤੇ ਵਾਈਸ ਚਾਂਸਲਰ ਕਹਿੰਦੇ 2 ਦਿਨ ਦਾ ਸਮਾਂ ਦੇ ਦਿਓ ਸਾਨੂੰ, ਅਸੀਂ ਸੈਨੇਟ ਸਿੰਡੀਕੇਟ ਚੋਣਾਂ ਦੀ ਤਰੀਕ ਕਰਾ ਦਿਆਂਗੇ, ਪ੍ਰੋਗਰਾਮ ਤਿਆਰੀ ਕਰ ਰਹੇ। ਠੀਕ ਹੈ। ਤੇ ਵਿਦਿਆਰਥੀ ਕਹਿੰਦੇ ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ 2 ਦਿਨ ਨੂੰ ਕਰੋਗੇ, ਅਸੀਂ 2 ਦਿਨ ਧਰਨਾ ਚੱਕ ਦਾਂਗੇ। ਧਰਨਾ ਜੇ ਨਹੀਂ ਚੱਕਿਆ ਜਾਂਦਾ। ਇੱਧਰ ਅਦਾਲਤ 'ਚ ਪਟੀਸ਼ਨ ਪਾਈ ਹੋਈ ਸੀ ਕੁਝ ਪ੍ਰੋਫੈਸਰਾਂ ਦੇ ਹਵਾਲੇ ਨਾਲ, ਤੇ ਉਸ ਪਟੀਸ਼ਨ ਦੇ ਵਿੱਚ ਅਦਾਲਤ ਵੱਲੋਂ ਮਤਲਬ ਕਿ ਇੱਕ ਤਰ੍ਹਾਂ ਨਾਲ ਨਿਰਦੇਸ਼ ਆ ਗਏ ਵੀ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਅਸੀਂ ਕਿ ਤੁਸੀਂ ਆਪਣੀਆਂ ਕਲਾਸਾਂ 'ਚ ਪਰਤੋ, ਤੇ ਕੋਈ ਗੱਲ ਨਹੀਂ, ਜਦੋਂ ਪ੍ਰਕਿਰਿਆ ਸ਼ੁਰੂ ਹੋਈ ਹੈ ਚੋਣਾਂ ਹੋ ਜਾਣਗੀਆਂ। ਤੇ ਸਰਕਾਰ ਨੂੰ, ਸਿਸਟਮ ਨੂੰ ਸ਼ਾਇਦ ਲੱਗਿਆ ਕਿ ਲੈ ਵੀ ਤਾਂ ਗੱਲ ਬਣ ਗਈ, ਅਦਾਲਤੀ ਨਿਰਦੇਸ਼ ਤੇ ਸ਼ਾਇਦ ਬੱਚੇ ਕਲਾਸਾਂ 'ਚ ਪਰਤ ਜਾਣਗੇ, ਆਪਣੀ ਗੱਲ ਸੈੱਟ ਆ, ਤੇ ਆਪਾਂ ਫਿਰ ਠੰਡੇ ਬਸਤੇ ਪਾ ਲਈ ਗੱਲ। ਫਿਰ ਉਹ ਜਿਹੜੀ 2 ਦਿਨ 'ਚ ਨੋਟੀਫਿਕੇਸ਼ਨ ਹੋਣਾ ਸੀ ਚੋਣਾਂ ਦੀ ਤਰੀਕ ਦਾ, ਉਹ ਫਿਰ ਠੰਡੇ ਬਸਤੇ ਚਲਾ ਗਿਆ। ਪਰ ਜਦੋਂ ਫਿਰ ਅੰਦੋਲਨ ਤੇ ਖਾਉਣ ਲੱਗਿਆ, ਫਿਰ ਉਸ ਮੁੱਦੇ ਤੇ ਚਰਚਾ ਹੋਣ ਲੱਗੀ, ਵਿਦਿਆਰਥੀਆਂ ਨੇ ਪੇਪਰਾਂ ਦਾ ਬਾਈਕਾਟ ਕਰਤਾ ਕਿ ਅਸੀਂ ਇਮਤਿਹਾਨ ਵੀ ਨਹੀਂ ਦਿੰਦੇ। ਉਹਨਾਂ ਨੇ ਪਰਚਿਆਂ ਦਾ ਬਾਈਕਾਟ ਕੀਤਾ, ਤੁਸੀਂ ਪਰਚੇ ਪਾਉਣੇ ਸ਼ੁਰੂ ਕਰਤੇ, ਤੁਸੀਂ ਮਾਮਲੇ ਦਰਜ ਕਰਨੇ ਸ਼ੁਰੂ ਕਰਤੇ। ਚੰਡੀਗੜ੍ਹ ਦੇ 31 ਸੈਕਟਰ ਦੇ ਥਾਣੇ ਦੇ ਵਿੱਚ ਅਣਪਛਾਤੇ ਪ੍ਰਦਰਸ਼ਨਕਾਰੀਆਂ ਦੇ ਪਰਚੇ ਕੱਟੇ ਜਾ ਰਹੇ ਆ। ਕਹਿੰਦੇ ਜੀ ਗੇਟ ਤੋੜੇ, ਤਾਲੇ ਤੋੜੇ, ਜਬਰੀ ਅੰਦਰ ਵੜੇ, ਟਰੈਲੀਆਂ ਵੜ ਗਈਆਂ। ਬਿਲਕੁਲ ਟਰੈਲੀਆਂ ਆਈਆਂ, ਪਰ ਉਹ ਰਾਸ਼ਨ ਲੈ ਕੇ ਆਈਆਂ, ਉਹ ਲੰਗਰ ਲੈ ਕੇ ਆਈਆਂ, ਉਹ ਗੱਦੇ ਲੈ ਕੇ ਆਈਆਂ, ਪ੍ਰਦਰਸ਼ਨ ਕਰਨ ਨਹੀਂ ਆਈਆਂ ਅੰਦਰ। ਠੀਕ ਹੈ, ਕਿਸਾਨ ਚੰਡੀਗੜ੍ਹ ਤੱਕ ਪਹੁੰਚੇ, ਹੈ ਨਾ, ਪਰ ਉਹ ਕਹਿੰਦੇ ਯੂਨੀਵਰਸਿਟੀ ਸਾਡੀ ਆ, ਸਾਨੂੰ ਗੇਟ ਲਾ ਕੇ ਕਿਵੇਂ ਰੋਕ ਲਓਗੇ ਤੁਸੀਂ? ਜਥੇਬੰਦੀ ਕਹਿੰਦੇ ਸਾਨੂੰ ਕਿਵੇਂ ਰੋਕ ਲਓਗੇ? ਵਿਦਿਆਰਥੀ ਵਿੰਗ ਨੇ ਆਪ ਜਾ ਕੇ ਗੇਟ ਖੁਲਾਏ, ਤੇ ਉੱਥੇ ਪੁਲਿਸ ਦੀ ਵਧੀਕੀ ਵੀ ਅਸੀਂ ਦੇਖੀ। ਉੱਥੇ ਅਸੀਂ ਇਹ ਵੀ ਦੇਖਿਆ ਕਿ ਹਰਿਆਣੇ ਦੀ ਪੁਲਿਸ ਪੰਜਾਬ 'ਚ ਤੈਨਾਤ ਕੀਤੀ ਹੈ ਤੇ ਪੰਜਾਬ ਪੁਲਿਸ ਚੰਡੀਗੜ੍ਹ 'ਚ ਤੈਨਾਤ ਕੀਤੀ ਹੈ। ਹੁਣ ਇਹ ਹਰਿਆਣੇ ਦੇ ਡੀਜੀਪੀ ਦੇ ਜਾਂ ਪੰਜਾਬ ਦੇ ਡੀਜੀਪੀ ਦੇ, ਹਰਿਆਣੇ ਦੇ ਗ੍ਰਹਿ ਮੰਤਰੀ ਜਾਂ ਪੰਜਾਬ ਦੇ ਗ੍ਰਹਿ ਮੰਤਰੀ ਦੇ ਹੁਕਮਾਂ ਤੇ ਹੋਏ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੇ ਚੱਲ ਰਿਹਾ ਸਾਰਾ? ਸਹੀ। ਕੌਣ ਚਲਾ ਰਿਹਾ ਪੰਜਾਬ ਪੁਲਿਸ ਨੂੰ? ਇਹ ਸਾਰੇ ਸਵਾਲ ਵੱਡੇ ਸੀ, ਪਰ ਇਹ ਸਭ ਦੇ ਵਿਚਾਲੇ ਪ੍ਰਦਰਸ਼ਨਕਾਰੀਆਂ ਤੇ ਪਰਚੇ ਕੱਟੇ ਜਾ ਰਹੇ ਨੇ। ਸ਼ਾਇਦ ਇਹ ਦਬਾਅ ਬਣਾਉਣ ਦੀ ਕੀਤੀ ਹੈ। ਦੂਸਰੇ ਪਾਸੇ ਇਹ ਸੁਨੇਹੇ ਵੀ ਲਾਏ ਜਾ ਰਹੇ ਨੇ ਕਿ ਬਸ ਰੁਕ ਜਾਓ, 24-25 ਤੱਕ ਅਸੀਂ ਨੋਟੀਫਿਕੇਸ਼ਨ ਕਰ ਦਾਂਗੇ, ਤਰੀਕਾਂ ਆ ਜਾਣਗੀਆਂ ਸਾਹਮਣੇ। ਸੋ ਵਿਦਿਆਰਥੀ ਕਹਿੰਦੇ ਜੋ ਕਰਨਾ ਕਰੋ ਜੀ, ਪਰਚੇ ਪਾਉਣੇ ਆ ਪਰਚੇ ਪਾਓ, ਚੱਕਣਾ ਚੱਕੋ, ਪਰ ਇਹ ਅੰਦੋਲਨ ਉਦੋਂ ਤੱਕ ਤਾਂ ਚੱਲੂਗਾ ਜਦੋਂ ਤੱਕ ਚੋਣਾਂ ਲਈ ਬਹਾਲੀ ਨਹੀਂ ਹੁੰਦੀ, ਚੋਣਾਂ ਦਾ ਐਲਾਨ ਨਹੀਂ ਹੁੰਦਾ, ਪ੍ਰੋਗਰਾਮ ਸਾਹਮਣੇ ਨਹੀਂ ਹੁੰਦਾ। ਹਾਂਜੀ ਬਿਲਕੁਲ। ਦੇਖੋ, ਮੰਗ ਤਾਂ ਉਹਨਾਂ ਦੀ ਜਾਇਜ਼ ਹੀ ਹੈ ਸ਼ਰਮਾ ਜੀ, ਜਿਹੜੀ ਉਹ ਕਰ ਰਹੇ ਨੇ। ਇਸੇ ਮੰਗ ਨੂੰ ਲੈ ਕੇ ਤਾਂ ਸਾਰਾ ਕੁਝ ਹੋਇਆ ਸੀਗਾ, ਪਰ ਬਹੁਤ ਸਾਰੇ ਲੋਕ ਸੰਘਰਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਵੜ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਸੰਘਰਸ਼ ਬਦਨਾਮ ਵੀ ਹੁੰਦੇ ਨੇ ਤੇ ਸੰਘਰਸ਼ਾਂ ਨੂੰ ਢਾਹ ਵੀ ਲੱਗਦੀ ਹੈ। ਉਹੋ ਜਿਹੇ ਲੋਕਾਂ ਤੋਂ ਸੰਘਰਸ਼ਾਂ ਨੂੰ ਬਚਾਉਣ ਦੀ ਲੋੜ ਆ।